व्यूअर्स फिर दुबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ। ਇਹ ਲਿਖਦੇ ਹਨ, ਆਪਣੀ ਪਿਛਲੀ ਈਮੇਲ 'ਚ ਮੈਂ ਪੋਰਟ ਬਲੇਅਰ 'ਚ ਵਸੇ ਸਿੱਖਾਂ ਬਾਰੇ ਗੱਲ ਕੀਤੀ ਸੀ, ਖਾਸ ਕਰਕੇ ਸਾਬਕਾ ਫੌਜੀ ਜਿਨ੍ਹਾਂ ਨੂੰ 1971 ਦੀ ਪਾਕਿਸਤਾਨ ਨਾਲ ਲੜਾਈ ਦੌਰਾਨ ਅਮਰੀਕਾ ਤੋਂ ਟਾਪੂ ਨੂੰ ਬਚਾਉਣ ਲਈ ਤਾਇਨਾਤ ਕੀਤਾ ਗਿਆ। 2004 ਦੀ ਸੁਨਾਮੀ ਉਹਨਾਂ ਸਭ ਦਾ ਬਹੁਤ ਨੁਕਸਾਨ ਹੋਇਆ, ਲਗਭਗ ਸਾਰੇ ਘਰ ਤਬਾਹ ਹੋ ਗਏ। 10 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ। ਦੂਜੀ ਗੱਲ, ਕੱਛ ਵਿਚਲੇ ਸਿੱਖ ਕਿਸਾਨਾਂ ਨੂੰ 1965 ਦੀ ਲੜਾਈ ਵੇਲੇ ਗੁਜਰਾਤ ਦੇ ਬਾਰਡਰ ਤੇ ਵਸਾਇਆ ਗਿਆ, ਉਹਨਾਂ ਬਾਰੇ ਪਿਛਲੇ 1 ਸਾਲ ਤੋਂ ਕੋਈ ਖਬਰ ਨਹੀਂ ਮਿਲੀ। ਤੀਜੀ ਗੱਲ, ਯੂਪੀ ਦੇ ਕਿਸਾਨਾਂ ਦੀ ਗੱਲ ਜਿਨ੍ਹਾਂ ਨੂੰ ਜੰਗਲਾਂ ਨੂੰ ਆਬਾਦ ਕਰਨ ਲਈ ਵਸਾਇਆ ਗਿਆ ਸੀ। ਜਦੋਂ ਕਈ ਸਾਲਾਂ ਬਾਅਦ ਉਹਨਾਂ ਨੇ ਉਸ ਧਰਤੀ ਨੂੰ ਹਰੇ ਭਰੇ ਖੇਤਾਂ 'ਚ ਤਬਦੀਲ ਕਰ ਦਿੱਤਾ ਤਾਂ ਯੂਪੀ ਸਰਕਾਰ ਨੇ ਉਹਨਾਂ ਨੂੰ ਕੱਢ ਦਿੱਤਾ। ਹੁਣ ਸਾਡੇ ਸਾਰੇ ਲੀਡਰ ਇਹ ਕਹਿ ਰਹੇ ਹਨ ਕਿ ਸਾਨੂੰ ਚੀਨ ਨਾਲ ਲੜਨ ਲਈ ਬੰਦਿਆਂ ਦੀ ਲੋੜ ਨਹੀਂ, ਹੁਣ ਸਾਈਬਰ ਵਾਰ ਦਾ ਜ਼ਮਾਨਾ ਹੈ। ਸੁਬਰਾਮਨੀਅਮ ਸਵਾਮੀ ਕਹਿੰਦਾ ਹੈ ਕਿ ਸਿੱਖ ਸਰਕਸ ਦੇ ਸ਼ੇਰ ਹਨ, ਇਹਨਾਂ ਕੋਲ ਦਿਮਾਗ ਨਹੀਂ ਹੈ, ਇਹਨਾਂ ਨੂੰ ਕੋਈ ਮਾੜਾ ਰਿੰਗ ਮਾਸਟਰ ਵੀ ਵਸ਼ ਕਰ ਸਕਦਾ ਹੈ। ਮਾਫ ਕਰਨਾ, ਮੈਨੂੰ ਲੱਗਦਾ ਹੈ ਹੁਣ ਨਸ਼ਿਆਂ ਕਰਕੇ ਇਹ ਸ਼ੇਰ ਵੀ ਨਹੀਂ ਰਹੇ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀ ਕਾਫੀ ਇਹ ਪੁਰਾਣੀ ਈਮੇਲ ਹੈ, ਹੁਣ ਕੁਝ ਅਰਸੇ ਤੋਂ ਇਹਨਾਂ ਨੇ ਨਹੀਂ ਲਿਖਿਆ, ਪਤਾ ਨਹੀਂ ਜਾਂ ਤਾਂ ਬਿਜ਼ੀ ਨੇ ਜਾਂ ਕਿਵੇਂ ਨੇ, ਕਿਉਂਕਿ ਇਹਨਾਂ ਦੇ ਆਈਡੀਆਜ਼ ਔਰ ਜਿਹੜੀ ਜਾਣਕਾਰੀ ਹੁੰਦੀ ਹੈ ਸਾਡੇ ਲਈ ਬੜੀ ਅਹਿਮ ਜਾਣਕਾਰੀ ਹੁੰਦੀ ਹੈ। ਸੋ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਜਦੋਂ ਅਸੀਂ ਅਸਾਈਲਮ ਦੇ ਹਵਾਲੇ ਨਾਲ ਦੇਖਦੇ ਹਾਂ, ਇੱਥੇ ਜੀ ਪੰਜਾਬ ਤੋਂ ਆਇਆ ਕੋਈ ਅਪਲਾਈ ਕਰਦਾ ਤੇ ਇਹਨਾਂ ਦੇ ਅਸਾਈਲਮ ਲਾਅ ਦੇ ਵਿੱਚ ਕਲੌਜ਼ ਹੈ ਜਿਹਨੂੰ ਕਹਿੰਦੇ ਨੇ ਆਲਟਰਨੇਟ ਫਲਾਈਟ, ਕਿ ਵੀ ਜੇ ਭਾਰਤ ਇੰਨਾ ਵੱਡਾ ਹੈ, ਉੱਥੇ ਇੰਨੇ ਸੂਬੇ ਨੇ, 25-30 ਸਟੇਟਾਂ ਨੇ, ਤੇ ਪੰਜਾਬ ਦੇ ਵਿੱਚ ਪ੍ਰੋਬਲਮ ਹੈ ਤੇ ਤੁਸੀਂ ਦੂਸਰੀ ਥਾਂ ਤੇ ਜਾ ਕੇ ਕਿਉਂ ਨਹੀਂ ਵਸ ਸਕਦੇ ਜੀ, ਔਰ ਤੁਸੀਂ ਉੱਥੇ ਸੇਫ ਹੋ ਸਕਦੇ ਹੋ, ਕਿਉਂਕਿ ਉਹਦੇ ਥੱਲੇ ਉਹ ਅਸਾਈਲਮ ਦੇ ਜਿਹੜੇ ਕੇਸ ਗ੍ਰਾਂਟ ਕਰਨੇ ਨੇ ਉਹਨਾਂ ਦਾ ਨੰਬਰ ਘਟਾਉਣਾ ਚਾਹੁੰਦੇ ਨੇ। ਪਰ ਇਹ ਹੁਣ ਜਿਵੇਂ ਤਿੰਨੋਂ ਹੀ ਉਦਾਹਰਨਾਂ ਇਹਨਾਂ ਨੇ ਦਿੱਤੀਆਂ ਨੇ ਜਿਹੜੀਆਂ ਕਿ ਹਿਸਟੋਰੀਕਲੀ ਕੱਲੀਆਂ 84 ਤੋਂ ਬਾਅਦ ਨਾਲ ਹੀ ਇਹਨਾਂ ਦਾ ਸੰਬੰਧ ਨਹੀਂ ਹੈ ਜੀ, ਇਹ ਤਾਂ ਪਿਛਲੇ ਸਾਰੇ ਸਮੇਂ ਨਾਲ ਹੀ ਸੰਬੰਧਿਤ ਨੇ, ਕਿ ਕਿਵੇਂ ਉਹਨਾਂ ਥਾਵਾਂ ਤੇ ਜਿੱਥੇ ਆਪਣੀਆਂ ਜਾਨਾਂ ਨੂੰ ਜੋਖਮ 'ਚ ਪਾ ਕੇ ਸਿੱਖਾਂ ਨੇ ਆਬਾਦ ਕੀਤਾ, ਉਹਨਾਂ ਥਾਵਾਂ ਨੂੰ ਆਪਣਾ ਘਰ ਬਣਾਇਆ, ਔਰ ਕਿਵੇਂ ਫਿਰ ਅਲਟੀਮੇਟਲੀ ਉਹਨਾਂ ਨੂੰ ਵੀ ਹਕੂਮਤ ਨੇ ਡੰਪ ਕੀਤਾ। ਔਰ ਇਹਨਾਂ ਤਿੰਨਾਂ ਹੀ ਕੇਸਾਂ 'ਚ ਕੋਈ ਸਗੋਂ ਇੱਕ ਤਾਂ ਆਪਣੇ ਆਪ ਜਾਣਾ ਕਿਸੇ ਥਾਂ ਤੇ ਰੋਜ਼ੀ ਦੇ ਲਈ ਜੀ, ਇਹ ਤਿੰਨੋਂ ਹੀ ਉਦਾਹਰਨਾਂ ਉਹ ਨੇ ਜਿੱਥੇ ਕਿ ਗਵਰਨਮੈਂਟ ਨੇ ਹੀ ਸਪਾਂਸਰ ਕੀਤਾ ਕਿ ਵੀ ਸਿੱਖ ਜਾ ਕੇ ਉੱਥੇ ਰਹਿਣ। ਔਰ ਉਹਨਾਂ 'ਚ ਉਹਨਾਂ ਨੇ ਪਹਿਲੀ ਉਦਾਹਰਨ ਪੋਰਟ ਬਲੇਅਰ ਦੀ ਦਿੱਤੀ ਹੈ, ਜਿਹਨੂੰ ਜਦੋਂ ਅਸੀਂ ਪੋਰਟ ਬਲੇਅਰ ਦੇ ਹਵਾਲੇ ਨਾਲ ਕਾਲਾ ਪਾਣੀ, ਅੰਡੇਮਾਨ ਨਿਕੋਬਾਰ, ਇਹ ਉਹ ਥਾਂ ਹੈ, ਇਹ ਟਾਪੂ, ਕਿਉਂਕਿ 4 ਚੁਫੇਰੇ ਸਮੁੰਦਰ ਸੀ ਤੇ ਉਹਦੇ 'ਚ ਜੇਲ੍ਹ ਬਣਾਈ ਹੋਈ ਸੀ, ਉਹਨੂੰ ਕਾਲਾ ਪਾਣੀ ਕਹਿੰਦੇ ਸੀ, ਉੱਥੋਂ ਕੋਈ ਭੱਜ ਨਾ ਸਕੇ। ਫਿਰ ਜਦੋਂ ਜਿਹੜੇ ਨੇ ਅੰਗਰੇਜ਼ ਚਲੇ ਗਏ, ਔਰ ਹਾਲਾਂਕਿ ਉਸ ਤੋਂ ਪਹਿਲਾਂ ਵੀ ਜਿਨ੍ਹਾਂ ਦੀ ਜੇਲ੍ਹ ਖਤਮ ਹੋ ਜਾਂਦੀ ਸੀ, ਕਈ ਫਿਰ ਇੰਨੇ ਜਾਂ ਬਿਰਧ ਹੋ ਜਾਂਦੇ ਸੀ ਜਾਂ ਪਿੱਛੇ ਤੱਕ ਜਿਹੜਾ ਹੁੰਦਾ ਸੀ, ਜੇ 20-25 ਸਾਲ ਨੇ ਪਿੱਛੇ ਮਰ ਗਲ ਗਏ ਸਾਰੇ, ਕੋਈ ਟੱਬਰ ਹੈ ਕੋਈ ਨਹੀਂ ਹੈ, ਪਹਿਲਾਂ ਹੀ ਉਹ ਸਾਰੇ ਕ੍ਰਾਂਤੀਕਾਰੀ ਕਿਸਮ ਦੇ ਸੀ, ਉਹ ਵੀ ਥੋੜੇ ਬਹੁਤ ਉੱਥੇ ਸੈਟਲ ਹੋਏ। ਲੇਕਿਨ ਇਹ ਗੱਲ ਮੇਰੇ ਲਈ ਇੱਕ ਨਵੀਂ ਜਾਣਕਾਰੀ ਹੈ, ਕਿਉਂਕਿ ਉਹਨਾਂ ਨੇ 1971 ਦੀ ਅਮਰੀਕਨ ਹਵਾਲੇ ਨਾਲ ਗੱਲ ਕੀਤੀ ਹੈ, ਕਿਉਂਕਿ ਇਹ ਉਹ ਵੇਲਾ ਸੀ ਜਦੋਂ ਕਿ ਭਾਰਤ ਨੇ ਮੁਕਤੀ ਵਾਹਿਨੀ ਦਾ ਢਕਵੰਜ ਰਚ ਕੇ ਬੰਗਲਾਦੇਸ਼ ਦੇ ਵਿੱਚ ਜਿਹੜੇ ਉੱਥੋਂ ਲੱਖਾਂ ਰਿਫਿਊਜੀਆਂ ਦੇ ਆਉਣ ਦਾ ਪ੍ਰੋਪੇਗੈਂਡਾ ਵੇਚ ਕੇ ਬਾਹਰ ਤੇ ਡਾਇਰੈਕਟ ਫੌਜੀ ਇੰਟਰਵੈਂਸ਼ਨ ਬੰਗਲਾਦੇਸ਼ ਕੀਤੀ ਸੀ ਜੀ। ਉਦੋਂ ਪਾਕਿਸਤਾਨ ਦੇ ਅਮਰੀਕਾ ਦੇ ਨਾਲ ਬਹੁਤ ਨੇੜਲੇ ਸੰਬੰਧ ਸਨ, ਅਯੂਬ ਖਾਨ ਦੇ ਜ਼ਮਾਨੇ ਤੋਂ ਹੀ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਈਵਨ ਅਮਰੀਕਨ ਪ੍ਰੈਜ਼ੀਡੈਂਟ 1959 ਦੇ ਵਿੱਚ ਅਯੂਬ ਖਾਨ ਦੇ ਨਾਲ ਜਿਹੜਾ ਉਹ ਕਰਾਚੀ ਦੇ ਵਿੱਚ ਪਾਕਿਸਤਾਨ ਆਸਟ੍ਰੇਲੀਆ ਕ੍ਰਿਕਟ ਮੈਚ ਦੇਖ ਰਿਹਾ ਸੀ ਜੀ, ਔਰ ਪਾਕਿਸਤਾਨ ਜਿਹੜਾ ਅਮਰੀਕਾ ਦੇ ਕਹਿਣ ਤੇ ਈਵਨ ਸੀਟੋ ਵਰਗੀ ਸੰਸਥਾ ਸ਼ਾਮਲ ਹੋਇਆ ਸੀ ਇਹ ਦੱਸਣ ਦੇ ਲਈ ਕਿ ਵੀ ਅਸੀਂ ਬਿਲਕੁਲ ਪੱਛਮੀ ਜਗਤ ਔਰ ਖਾਸ ਕਰ ਅਮਰੀਕਾ ਦੇ ਨਾਲ ਹੈ। ਔਰ ਪਾਕਿਸਤਾਨ ਨੂੰ ਇਹ ਭਰੋਸਾ ਸੀ ਕਿ ਇਹ ਜਿਹੜਾ ਭਾਰਤੀ ਫੌਜ ਦਾ ਹਮਲਾ ਹੈ, ਜਿਸ ਨੂੰ ਸੋਵੀਅਤ ਯੂਨੀਅਨ ਜਿਹੜਾ ਕਿ ਉਦੋਂ ਪੂਰੀ ਪਾਵਰ 'ਚ ਸੀ, ਉਹਦੀ ਪੂਰੀ ਹਮਾਇਤ ਹਾਸਲ ਸੀ, ਕਿਉਂਕਿ ਇਸ ਹਮਲੇ ਤੋਂ ਪਹਿਲਾਂ ਸੋਵੀਅਤ ਯੂਨੀਅਨ ਇੰਡੀਆ ਦਾ ਇੱਕ ਡਿਫੈਂਸ ਪੈਕਟ ਹੋਇਆ ਸੀ 20 ਸਾਲ ਦਾ, ਕਿ ਜੇ ਤੁਹਾਨੂੰ ਕੁਝ ਹੁੰਦਾ ਤੇ ਤੁਹਾਡੀ ਮਦਦ ਤੇ ਆਵਾਂਗੇ, ਤੇ ਜੇ ਸਾਨੂੰ ਕੁਝ ਆਇਆ ਤੇ ਤੁਸੀਂ ਆਇਓ। ਇਹੋ ਜਿਹਾ ਹੀ ਪੈਕਟ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਨਾਲ ਵੀ ਕੀਤਾ ਸੀ, ਜਿਸ ਬਹਾਨੇ ਉਹ ਅਫਗਾਨਿਸਤਾਨ 'ਚ ਵੜ ਗਏ ਬਾਅਦ 'ਚ।
ਇਹੋ ਜਿਹੇ ਇੰਪੈਕਟ ਉਹਨਾਂ ਨੇ ਚੈਕੋਸਲਾਵੀਆ ਔਰ ਹੰਗਰੀ ਨਾਲ ਵੀ ਕੀਤੇ ਹੋਏ ਸੀ। ਸੋ ਜਿਸ ਕਿਸਮ ਦੀ ਪਾਕਿਸਤਾਨ ਦੇ ਨਾਲ ਕਲੋਜ਼ਨੈਸ ਸੀ ਅਮਰੀਕਾ ਦੀ, ਪਾਕਿਸਤਾਨੀ ਰੂਲਰ ਸ਼ਾਇਦ ਯਹੀਆ ਖਾਨ ਹੀ ਸੀ ਉਸ ਵੇਲੇ, ਉਹ ਸਮਝਦਾ ਸੀ ਵੀ ਅਮਰੀਕਾ ਸਾਡੀ ਮਦਦ ਤੇ ਆਏਗਾ। ਔਰ ਅਮਰੀਕਾ ਦਾ ਜਿਹੜਾ ਸਮੁੰਦਰੀ ਬੇੜਾ ਜਿਹਨੂੰ 7th ਫਲੀਟ ਕਹਿੰਦੇ ਨੇ, ਜੇ ਮੈਂ ਗਲਤ ਨਾ ਹੋਵਾਂ ਜੀ, ਤੇ ਉਹ ਇਹ ਵੀ ਖਬਰਾਂ ਸੀ ਕਿ ਜੀ 7th ਫਲੀਟ ਚੱਲ ਪਿਆ ਉੱਥੋਂ ਕਿ ਜੋ ਪਾਣੀਆਂ 'ਚ ਆਏਗਾ, ਕਿਉਂਕਿ ਬੰਗਲਾਦੇਸ਼ ਵੀ ਚਾਰ ਚੁਫੇਰੇ ਸਮੁੰਦਰ ਵੀ ਹੈ, ਕਿ ਵੀ ਉੱਥੇ ਆ ਕੇ ਇੰਟਰਵਿਊ। ਪਰ ਉਹ ਇੰਨਾ ਕੁ ਹੌਲੀ ਹੌਲੀ ਤੁਰਿਆ ਕੱਛੂ ਕੰਮੇ ਦੀ ਚਾਲ, ਵੀ ਜਦੋਂ ਤੱਕ ਉਹਨੇ ਉਹ ਦੂਰ ਜੇ ਜਾ ਕੇ ਬੈਠਾ ਰਹੇ, ਹੌਲੀ ਹੌਲੀ ਤੁਰਦੇ ਰਹੇ, ਤਾਂ ਕਿ ਜਦੋਂ ਇਧਰੋਂ ਕੰਪਲੀਟ ਹੋ ਗਿਆ, ਇੰਡੀਆ ਨੇ ਪੂਰਾ 90,000 ਸਿਪਾਹੀਆਂ ਦਾ ਸਰੈਂਡਰ ਲੈ ਲਿਆ ਤੇ ਗੱਲ ਮੁੱਕ ਗਈ। ਸੋ ਇਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਵੀ ਇਹ ਉੱਥੇ ਵਸਾਏ ਸੀ ਪੋਰਟ ਬਲੇਅਰ 'ਚ ਲਿਜਾ ਕੇ, ਤਾਂ ਕਿ ਜਿਹੜਾ ਕੋਈ ਵੀ ਸਮੁੰਦਰੀ ਜਾਂ ਉਸ ਪਾਸਿਓਂ ਅਟੈਕ ਹੈ ਉਹਨੂੰ ਡਿਫੈਂਡ ਕੀਤਾ ਜਾ ਸਕੇ। ਸੋ ਦਿਸ ਇਜ਼ ਅ ਨਿਊ ਥਿੰਗ ਜੀ, ਜਿਹਨੂੰ ਮੈਂ ਸਮਝਦਾ ਕਿ ਵੀ ਇਹਦੇ 'ਚ ਜ਼ਰੂਰ ਇਹਨਾਂ ਕੋਲ ਜਾਣਕਾਰੀ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਫਿਰ ਸੁਨਾਮੀ ਆਈ 10 ਸਾਲ ਪਹਿਲੇ ਅੰਡੇਮਾਨ ਨਿਕੋਬਾਰ 'ਚ ਵੀ ਕਾਫੀ, ਔਰ ਇੱਥੇ ਵੀ ਡੈਮੇਜ ਹੋਇਆ, ਔਰ ਜਿਹੜੇ ਉੱਥੋਂ ਉਜੜ ਗਏ ਉਹਨਾਂ ਨੂੰ ਮੁੜ ਕੇ ਉਹਨਾਂ ਨੇ ਉੱਥੇ ਆਣ ਨਹੀਂ ਦਿੱਤਾ ਹੈ ਜਾਂ ਵਸੇਵੇ ਦੇ ਕੋਈ ਪ੍ਰਬੰਧ ਨਹੀਂ ਕੀਤੇ। ਹਾਲਾਂਕਿ ਇਸ ਬਾਰੇ ਬਹੁਤ ਘੱਟ ਮੀਡੀਆ 'ਚ ਆਇਆ ਕਿ ਵੀ ਉਹਨਾਂ ਦਾ ਕੀ ਰੀਹੈਬਿਲਿਟੇਸ਼ਨ ਸਕੀਮਾਂ ਕੀ ਸੀ, ਜਾਂ ਜਿਹੜੇ ਲੋਕ ਸੀ ਉਹ ਕਿੱਥੇ ਗਏ, ਜਾਂ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਇਹ ਵਾਕਿਆ ਜਿਹੜਾ ਕਿ ਗੁਜਰਾਤ ਦੇ ਕਿਸਾਨਾਂ ਦੇ ਹਵਾਲੇ ਨਾਲ ਹੁੰਦਾ ਹੈ, ਜਦੋਂ ਇਹ ਬਹੁਤ ਸਾਰੇ ਕਹਿਣਗੇ ਜੀ ਮੋਦੀ ਨੇ ਸਿੱਖਾਂ ਦਾ ਕੀ ਵਿਗਾੜਿਆ ਜੀ, ਤੇ ਇਹ ਉਹ ਕੱਛ ਦਾ ਇਲਾਕਾ ਹੈ, ਕਿਉਂਕਿ 65 ਦੀ ਭਾਰਤ ਪਾਕਿਸਤਾਨ ਲੜਾਈ ਦੇ ਵੇਲੇ ਜਿਨ੍ਹਾਂ ਹਲਕਿਆਂ ਜਿਨ੍ਹਾਂ ਥਾਵਾਂ ਤੋਂ ਪਾਕਿਸਤਾਨ ਦੀ ਫੌਜ ਅੱਗੇ ਵਧੀ, ਉਹਨਾਂ ਦੇ ਵਿੱਚ ਛੰਭ ਜੋੜੀਆਂ ਕਸ਼ਮੀਰ ਦੇ ਵਿੱਚ, ਇਧਰ ਕੱਛ ਇਲਾਕਾ, ਭੁੱਜ ਕੱਛ ਜਿਹਨੂੰ ਕਹਿੰਦੇ ਨੇ, ਗੁਜਰਾਤ ਡੈਜ਼ਰਟ ਹੈ, ਬਾਰਡਰ ਲੱਗਦਾ ਪਾਕਿਸਤਾਨ ਨਾਲ। ਸੋ ਲਾਲ ਬਹਾਦਰ ਸ਼ਾਸਤਰੀ ਨੇ ਉਸ ਜ਼ਮਾਨੇ 'ਚ ਸੋਚਦੇ ਆ ਕਿ ਵੀ ਭਵਿੱਖ ਦੇ ਵਿੱਚ ਇੱਥੇ ਤੁਸੀਂ ਸਿੱਖਾਂ ਨੂੰ ਵਸਾਓ। ਇੱਕ ਤਾਂ ਵੈਸੇ ਵੀ ਉਹ ਡੈਜ਼ਰਟ ਸੀ, ਵੀ ਜ਼ਮੀਨ ਵੀ ਆਬਾਦ ਕਰਨਗੇ, ਪਰ ਇਹਦੇ ਨਾਲੋਂ ਵੀ ਜ਼ਿਆਦਾ ਇਹ ਸੀ ਕਿ ਵੀ ਇਹ ਪ੍ਰੋਟੈਕਟ ਕਰਨਗੇ ਬਾਰਡਰ ਨੂੰ। ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਕਿਸਾਨ, ਥੋੜੇ ਬਹੁਤ ਜਾਟ ਵੀ ਹਰਿਆਣੇ ਦੇ ਉੱਥੇ ਵਸੇ, ਔਰ ਇਹਨਾਂ 50 ਸਾਲਾਂ 'ਚ ਉਹਨਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਉਸ ਨੂੰ ਜਿਹੜਾ ਨਰਮਾ, ਕਿਉਂਕਿ ਰੇਤਲੇ ਇਲਾਕੇ 'ਚ ਹੁੰਦੀ ਹੈ ਕਪਾਹ, ਉਹ ਇਹਨਾਂ ਨੇ ਇੰਨਾ ਕੁ ਡਿਵੈਲਪ ਕੀਤਾ ਕਿ ਉਹ ਸਾਰਾ ਉਹ ਇੱਕ ਵੱਡੀ ਕਾਟਨ ਬੈਲਟ ਬਣ ਗਈ। ਤੇ ਹੁਣ ਮੋਦੀ ਜਦੋਂ ਚੀਫ ਮਿਨਿਸਟਰ ਬਣਿਆ, ਇਹਨਾਂ ਨੇ ਆਰਡਰ ਕੱਢਤੇ ਕਿ ਜੀ ਤੁਸੀਂ ਤਾਂ ਗੁਜਰਾਤੀ ਨਹੀਂ ਹੈਗੇ, ਇਹ ਤਾਂ ਜ਼ਮੀਨ ਤਾਂ ਗੁਜਰਾਤੀਆਂ ਦੀ ਹੈ। ਉਹਨਾਂ ਨੇ ਗੁਜਰਾਤ ਹਾਈ ਕੋਰਟ 'ਚ ਕੇਸ ਜਿੱਤ ਵੀ ਲਿਆ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਲੋਕਲ ਮਾਫੀਆ ਗੁੰਡਿਆਂ ਰਾਹੀਂ ਉਹਨਾਂ ਦਾ ਜੀਣਾ ਹਰਾਮ ਕੀਤਾ। ਉਹਨਾਂ 'ਚੋਂ ਉਹ ਵਿਚਾਰੇ ਪੰਜਾਬ ਆ ਕੇ ਕਈ ਵਾਰ ਉਹਨਾਂ ਨੇ ਆਪਣਾ ਕਹਾਣੀ ਸੁਣਾਈ ਹੈ ਸਾਰੀਆਂ ਪਾਰਟੀਆਂ ਨੂੰ। ਉਹਨਾਂ ਨੇ ਠੀਕ ਕਿਹਾ ਵੀ ਲਗਭਗ 1 ਸਾਲ ਤੋਂ ਹੁਣ ਕੋਈ ਖਬਰ ਨਹੀਂ ਆਈ, ਪਿਛਲੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਡੈਲੀਗੇਸ਼ਨ ਆਏ ਸੀ, ਕੇਸ ਸੁਪਰੀਮ ਕੋਰਟ 'ਚ ਹੈ। ਉਦੋਂ ਬਾਦਲ ਕਿਆਂ ਨੇ ਵੀ ਡਰਾਮਾ ਕੀਤਾ ਸੀ ਜੀ ਅਸੀਂ ਕੇਸ ਲੜਾਂਗੇ, ਇਹ ਕਰਾਂਗੇ, ਉਹ ਕਰਾਂਗੇ। ਸੋ ਔਰ ਤੀਸਰਾ ਹੀ ਉਹਨਾਂ ਨੇ ਜਿਹੜੀ ਯੂਪੀ ਦੇ ਵਿੱਚ ਇਸ ਬਾਰੇ, ਕਿਉਂਕਿ ਜਦੋਂ ਦਾ ਇਹ ਉੱਤਰਾਂਚਲ ਜਾਂ ਉੱਤਰਾਖੰਡ ਬਣਿਆ ਤੇ ਜਿਸ ਤਰਾਈ ਦੇ ਇਲਾਕੇ ਦਾ ਵੱਡਾ ਹਿੱਸਾ ਊਧਮ ਸਿੰਘ ਨਗਰ ਦੇ ਨਾਂ ਥੱਲੇ ਉਧਰ ਧੱਕ ਦਿੱਤਾ ਯੂਪੀ 'ਚੋਂ ਕੱਢ ਕੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਪੀ ਦੇ ਇਹ ਤਰਾਈ ਦਾ ਇਲਾਕਾ ਜਿਹੜਾ ਨੇਪਾਲ ਨਾਲ ਵੀ ਲੱਗਦਾ ਹੈ ਬਾਰਡਰ, ਇਹ ਉਹ ਇਲਾਕਾ ਹੈ ਜਿਹੜਾ ਕਿ ਬਿਲਕੁਲ ਬੜੇ ਘਣੇ ਜੰਗਲ, ਔਰ ਇਹਨਾਂ ਜੰਗਲਾਂ ਦੇ ਵਿੱਚ ਜੰਗਲੀ ਸੂਰ, ਸ਼ੇਰ, ਬਘਿਆੜ, ਬੜੇ ਖਤਰਨਾਕ ਸੱਪ ਔਰ ਬੜੇ ਠੂਏ, ਔਰ ਬੜਾ। ਔਰ ਉਦੋਂ ਜਿਹੜਾ ਅੱਜ ਜੇ ਪੰਜਾਬ ਜਿਹੜਾ ਭਾਰਤ ਦੀ ਬ੍ਰੈਡ ਬਾਸਕਟ ਹੈ, ਪੰਜਾਬ ਤੋਂ ਬਾਅਦ ਹਰਿਆਣਾ ਜਿਹੜਾ ਉਹ ਅਨਾਜ ਦੇ ਮਾਮਲੇ 'ਚ ਨੰਬਰ 2 ਤੇ ਆਇਆ, ਤਾਂ ਉਹ ਵੀ ਹਰਿਆਣਾ ਇਸ ਲਈ ਕਿ ਸਿੱਖ ਕਿਸਾਨ ਬੈਠੇ ਨੇ ਹਰਿਆਣੇ 'ਚ ਉਹਨਾਂ ਇਲਾਕਿਆਂ 'ਚ। ਔਰ ਤੀਸਰਾ ਜਿਹੜਾ ਯੂਪੀ, ਉਹ ਵੀ ਸਿੱਖ ਕਿਸਾਨਾਂ ਕਰਕੇ, ਔਰ ਉੱਤਰਾਖੰਡ ਦਾ ਊਧਮ ਸਿੰਘ ਨਗਰ। ਸੋ ਇਹ ਸਾਰੇ ਇਲਾਕੇ ਸੀ ਜਿਹੜੇ ਕਿ 47 ਤੋਂ ਉਜੜ ਕੇ ਇੱਧਰ ਆਏ, ਸਿੱਖ ਮਾਝੇ ਦੇ ਜ਼ਿਆਦਾ ਸੀ। ਉਹਨਾਂ ਨੇ ਜਾ ਕੇ ਉਹਨਾਂ ਜੰਗਲਾਂ ਨੂੰ ਕੱਟ ਕੇ, ਔਰ ਕਈ ਮੌਤਾਂ ਹੋਈਆਂ, ਕੋਈ ਸਨੇਕ ਬਾਈਟ ਨਾਲ ਹੁੰਦੀਆਂ ਸੀ, ਕੋਈ ਜੰਗਲੀ ਜਾਨਵਰਾਂ ਨਾਲ ਹੁੰਦੀਆਂ ਸੀ, ਕੁਝ ਉੱਥੇ ਰਹਿੰਦੇ ਜਿਹੜੇ ਪਹਿਲੇ ਹੀ ਜੰਗਲੀ ਸੀ ਉਹ ਵੀ ਵਿਰੋਧ ਕਰਦੇ ਸੀ, ਹੋਰ ਕਿਸਮ ਦਾ ਮਾਫੀਆ ਸੀ। ਲੇਕਿਨ ਸਿੱਖਾਂ ਨੇ ਬੜੀ ਮਿਹਨਤ ਦੇ ਨਾਲ ਉਸ ਥਾਵਾਂ ਨੂੰ ਆਬਾਦ ਕੀਤਾ। ਉਹ ਜ਼ਮੀਨਾਂ ਜਿਹੜੀਆਂ ਨੇ, ਉਹ ਫਸਲਾਂ ਉੱਥੇ ਅੱਜ ਲੈ ਲਹਾਂਦੀਆਂ ਹੁੰਦੀਆਂ ਨੇ, ਔਰ ਕਿਵੇਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਕਿਵੇਂ ਉੱਤਰਾਖੰਡ ਦੇ ਵਿੱਚ ਧੱਕ ਦਿੱਤੇ ਗਏ। ਫਿਰ ਉੱਥੇ ਸ਼ਾਇਦ ਲੈਂਡ ਸੀਲਿੰਗ ਅਜੇ ਪਤਾ ਨਹੀਂ ਕਿੰਨੀ ਕੁ ਲਾਈ ਹੈ ਨਹੀਂ, ਲੇਕਿਨ ਕਾਫੀ ਦੇਰ ਤੋਂ ਜਦੋਂ ਦਾ ਉੱਤਰਾਖੰਡ ਬਣਿਆ ਕੋਈ ਅਸੀਂ ਬਹੁਤਾ ਸੁਣਿਆ ਨਹੀਂ ਹੈ ਵੀ ਉੱਥੇ ਹੁਣ ਕੀ ਚੱਲ ਰਿਹਾ। ਲੇਕਿਨ ਇਹ 3 ਬੜੀਆਂ ਵਧੀਆ ਸੋਲਿਡ ਉਦਾਹਰਨਾਂ ਨੇ ਕਿ ਜਿਹੜਾ ਡਿਸਕ੍ਰਿਮੀਨੇਸ਼ਨ ਦਾ ਲੈਵਲ ਹੈ, ਇਹ ਜੇ ਸਿਰਫ ਸਟੇਟ ਲੈਵਲ ਤੋਂ, ਹੁਣ ਇਹਦੇ ਨਾਲ ਭਿੰਡਰਾਣਿਆਂ ਦਾ ਤਾਂ ਕੋਈ ਸੰਬੰਧ ਨਹੀਂ। ਜਦੋਂ ਪੋਰਟ ਬਲੇਅਰ 'ਚ ਬਿਠਾਏ ਜਾਂ ਕੱਛ ਦੇ ਵਿੱਚ ਬਿਠਾਏ ਜਾਂ ਯੂਪੀ 'ਚ ਸਿੱਖ ਭੇਜੇ ਸੀ, ਉਹ ਭਿੰਡਰਾਂ ਵਾਲਿਆਂ ਨੇ ਤਾਂ ਨਹੀਂ ਸੀ ਭੇਜੇ। ਲੇਕਿਨ ਇਹਨਾਂ ਤਿੰਨਾਂ ਨੂੰ ਹੀ ਵਸਦਿਆਂ ਨੂੰ ਜਦੋਂ ਐਨ ਉਹਨਾਂ ਨੇ
ਪ੍ਰੋਸਪੈਰਿਟੀ ਲੈ ਆਂਦੀ ਤੇ ਫਿਰ ਕਿਹਾ ਵੀ ਉਜੜੋ, ਹੁਣ ਛੱਡੋ, ਜਾਓ ਤੁਸੀਂ ਤਾਂ ਸਿੱਖ ਹੋ, ਪੰਜਾਬ 'ਚ ਜਾਓ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਸੋਲਿਡ ਜਿਹੜੇ ਨੇ ਉਹ ਆਰਗੂਮੈਂਟ ਦਿੱਤੇ ਨੇ ਇਹਨਾਂ ਤਿੰਨਾਂ ਦੇ ਮਾਮਲੇ ਜੀ, ਤੇ ਉਹ ਸਾਨੂੰ ਲਿਖਣ ਜ਼ਰੂਰ, ਕਿਉਂਕਿ ਫਿਰ ਜਦੋਂ ਕੋਈ ਇੰਨਾ ਕੁ ਸਿਆਣਪ ਵਾਲਾ ਹੋਏ, ਰਾਫਤਾ ਵੀ ਰੈਗੂਲਰ ਹੋਏ, ਫਿਰ ਇੱਕਦਮ ਆਊਟ ਆਫ ਸੀਨ ਹੋ ਜਾਏ, ਸਾਨੂੰ ਫਿਰ ਫਿਕਰ ਵੀ ਹੁੰਦਾ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।